ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਹੈ ਚਾਨਣਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲਦੇ ਹਾਂ, ਅੱਜ ਫੇਰ ਤੋਂ ਵੋਟ ਚੋਰੀ ਦੇ ਮੁੱਦੇ ਦੇ ਉੱਪਰ ਰਾਹੁਲ ਗਾਂਧੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਹ ਅਲੱਗ-ਅਲੱਗ ਨਾਮ ਦਿੰਦੇ ਨੇ ਇਸ ਨੂੰ, ਵਿਸਫੋਟ ਕਰਾਂਗੇ, ਫਲਾਨਾ ਟਮਕਾਨਾ, ਤੇ ਇਹੋ ਜਿਹੀਆਂ ਜਿਹੜੀਆਂ ਇਹ ਚੀਜ਼ਾਂ ਕਰ ਰਹੇ ਨੇ, ਜਿਹੜੀਆਂ ਪ੍ਰੈਸ ਕਾਨਫਰੰਸ ਕਰਕੇ ਵੋਟ ਚੋਰੀ ਦਾ ਭਾਂਡਾ ਭੰਨਣਾ। ਪਰ ਕੀ ਇਹ ਕੋਈ ਅਸਰ ਦਿਖਾ ਰਿਹਾ ਹੈ? ਕਿਉਂਕਿ ਜੇ ਆਪਾਂ ਹੁਣ ਬਿਹਾਰ ਦੀਆਂ ਇਲੈਕਸ਼ਨਸ ਦਿਖਾਈਏ, ਕੀ ਇਸ ਦੇ ਨਾਲ ਇਹਨਾਂ ਨੂੰ ਉੱਥੇ ਕੋਈ ਫਾਇਦਾ ਜਾਂ ਫਿਰ ਆਮ ਲੋਕਾਂ ਨੂੰ ਕੋਈ ਇਸ ਨੂੰ ਲੈ ਕੇ ਚਿੰਤਾ ਹੋ ਰਹੀ ਹੈ ਕਿ ਭਾਈ ਇਹ ਜੋ ਕੁਝ ਹੋ ਰਿਹਾ ਹੈ ਇਹ ਸੱਚੀਓ ਹੈ, ਸਾਡੇ ਇੱਕੋ ਇੱਕ ਤਾਂ ਹੱਕ ਹੁੰਦਾ ਜਿਹੜਾ ਅਸੀਂ 5 ਸਾਲ ਬਾਅਦ ਇਸਤੇਮਾਲ ਕਰਨਾ ਹੁੰਦਾ, ਉਸ ਤੇ ਡਾਕਾ ਵੱਜ ਰਿਹਾ ਹੈ। ਸੋ ਹੁਣ ਜਿਹੜਾ ਇਹਨਾਂ ਨੇ ਅੱਜ ਵੋਟ ਚੋਰੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ, ਪਹਿਲਾਂ ਇਹਦਾ ਮੁੱਢ ਬੰਨਿਓ, ਉਸ ਤੋਂ ਬਾਅਦ ਪਾਇਓ ਚਾਨਣਾ ਕਿ ਆਮ ਜਨਤਾ ਇਸ ਨੂੰ ਲੈ ਕੇ ਚਿੰਤਿਤ ਹੈ ਜਾਂ ਫਿਰ ਸਿਰਫ ਤੇ ਸਿਰਫ ਰਾਹੁਲ ਗਾਂਧੀ ਦੀਆਂ ਪ੍ਰੈਸ ਕਾਨਫਰੰਸਾਂ ਆਮ ਪ੍ਰੈਸ ਕਾਨਫਰੰਸਾਂ ਵਾਂਗ ਹੀ ਨਿਬੜ ਜਾਂਦੀਆਂ ਨੇ। ਦੇਖੋ, ਅੱਜ 1 ਘੰਟਾ 20 ਮਿੰਟ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਅੱਜ ਗਵਾਂਢੀ ਸੂਬੇ ਹਰਿਆਣੇ ਬਾਰੇ ਉਹਨਾਂ ਨੇ ਖੁਲਾਸੇ ਕੀਤੇ ਨੇ। ਹਰਿਆਣਾ ਦੀ ਇਸ ਨੂੰ ਫਾਈਲਸ ਕਿਹਾ, ਇਹਨੂੰ ਹਾਈਡਰੋਜਨ ਬੰਬ ਕਿਹਾ ਕਿ ਮੈਂ ਹਾਈਡਰੋਜਨ ਬੰਬ ਫੋੜ ਰਿਹਾਗਾ। ਇਹਦੇ ਚ ਉਹਨਾਂ ਨੇ ਦੱਸਿਆ ਕਿ ਹਰਿਆਣੇ ਦੇ ਵਿੱਚ 25 ਲੱਖ ਵੋਟਾਂ ਚੋਰੀਆਂ ਹੋਈਆਂ ਨੇ। ਉਹਨਾਂ ਨੇ 5 ਕੈਟਾਗਰੀ ਚ ਇਹਨਾਂ ਨੂੰ ਵੰਡਿਆ। ਉਹਨਾਂ ਨੇ ਇੱਕ ਬ੍ਰਾਜ਼ੀਲੀਅਨ ਮਾਡਲ ਹੈਗੀ ਆ, ਉਹਦੇ ਫੋਟੋ ਦਿਖਾਏ ਤੇ ਬ੍ਰਾਜ਼ੀਲੀਅਨ ਮਾਡਲ ਦੀ ਫੋਟੋ ਦਿਖਾ ਕੇ ਕਿਹਾ ਕਿ ਕੀ ਤੁਸੀਂ ਇਹਨੂੰ ਜਾਣਦੇ ਹੋ। ਇਹਦੇ ਹਰਿਆਣੇ ਦੇ 10 ਬੂਥਾਂ ਅੰਦਰ ਇਹਦੀ 22 ਵੋਟਾਂ ਬਣੀਆਂ ਹੋਈਆਂ ਨੇ ਤੇ ਉਹਨੂੰ ਲੈ ਕੇ ਕਿਹਾ ਕਿ ਨਾ ਤਾਂ ਇੰਡੀਅਨ ਲੱਗਦੀ ਹੈ ਨਾ ਹਰਿਆਣਵੀ ਲੱਗਦੀ ਹੈ, ਪਰ ਫਿਰ ਵੀ ਇਹ 22 ਵੋਟਾਂ ਪਾ ਗਈ 10 ਬੂਥਾਂ ਤੇ। ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਏਦਾਂ ਦੀਆਂ ਮਹਿਲਾਵਾਂ ਦੀਆਂ ਵੋਟਾਂ ਵੀ ਦਿਖਾਈਆਂ ਜਿਨ੍ਹਾਂ ਦੇ ਕਈ ਥਾਵਾਂ ਤੇ ਫੋਟੋਜ਼ ਮਿਲਦੇ ਸੀਗੇ। ਇੱਕ ਘਰ ਦੇ ਅੰਦਰ 66 ਵੋਟਾਂ ਵੀ ਮਿਲੀਆਂ ਜਦਕਿ ਉਹ ਘਰ ਸਾਰਾ 50 ਗਜ਼ ਦਾ ਸੀਗਾ। ਤੇ ਉਹਨਾਂ ਨੇ ਚੋਣ ਆਯੋਗ ਦਾ ਇੱਕ ਭੰਡਾਫੜ ਉਹ ਵੀ ਕੀਤਾ ਕਿ ਜਿਹੜਾ ਚੋਣ ਆਯੋਗ, ਜਦੋਂ ਪਹਿਲਾਂ ਇਹਨਾਂ ਨੇ ਆਰੋਪ ਲਾਏ ਸੀਗੇ ਕਿ ਇਹ ਹਾਊਸ ਨੰਬਰ 0 ਕੀ ਚੱਕਰ ਹੈ, ਤਾਂ ਉੱਥੇ ਫਿਰ ਗਿਆਨੇਸ਼ ਕੁਮਾਰ ਨੇ ਇਹ ਕਹਿਤਾ ਸੀਗਾ ਜਿਨ੍ਹਾਂ ਕੋਲ ਘਰ ਨਹੀਂ ਹੁੰਦੇ ਉਹਨਾਂ ਦੇ ਅਸੀਂ ਹਾਊਸ ਨੰਬਰ 0 ਲਿਖ ਦਿੰਦੇ ਆ। ਇਹ ਚੋਣ ਆਯੋਗ ਨੇ ਕਿਹਾ ਸੀਗਾ, ਚੋਣ ਆਯੋਗ ਦੇ ਕਮਿਸ਼ਨਰ ਨੇ। ਅੱਜ ਉਹਨਾਂ ਨੇ ਪ੍ਰੂਫ ਨਾਲ ਇਹ ਸਾਬਤ ਕੀਤਾ ਕਿ ਬੰਦਿਆਂ ਦੇ ਹਾਊਸ ਨੰਬਰ 0 ਲਿਖੇ ਹੋਏ ਸੀ ਪਰ ਉਹਨਾਂ ਕੋਲ ਵੱਡੀਆਂ ਵੱਡੀਆਂ ਕੋਠੀਆਂ ਸੀਗੀਆਂ। ਉਹਨਾਂ ਨੇ ਹਰਿਆਣੇ ਦੀ ਫੋਟੋਜ਼ ਦਿਖਾਈਆਂ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਚੋਣਾਂ ਤੋਂ ਐਨ ਪਹਿਲਾਂ 3.5 ਲੱਖ ਵੋਟਰ ਕੱਟੇ ਗਏ, 3.5 ਲੱਖ ਵੋਟਰਾਂ ਦੇ ਨਾਂ ਕੱਟੇ ਗਏ ਜਿਨ੍ਹਾਂ ਨੇ ਲੋਕ ਸਭਾ ਦੇ ਵਿੱਚ ਤਾਂ ਵੋਟਾਂ ਪਾਈਆਂ ਸੀ, ਪਰ 3 ਮਹੀਨਿਆਂ ਬਾਅਦ ਜਿਹੜੇ ਵਿਧਾਨ ਸਭਾ ਚੋਣ ਸੀਗੇ ਉਹਨਾਂ 'ਚ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਸੀਗੀਆਂ। ਤਾਂ ਇਹ ਜਿਹੜੇ ਵੱਡੇ ਖੁਲਾਸੇ ਹੈਗੇ ਆ ਅੱਜ ਰਾਹੁਲ ਗਾਂਧੀ ਵੱਲੋਂ ਆਪਣੀ ਪ੍ਰੈਸ ਕਾਨਫਰੰਸ 'ਚ ਕੀਤੇ ਗਏ ਹੈਗੇ ਆ। ਤੇ ਉਹਦੇ 'ਚ ਉਹਨਾਂ ਨੇ ਜਿਹੜਾ ਬ੍ਰਾਜ਼ੀਲੀਅਨ ਮਾਡਲ ਵਾਲਾ ਹੈਗਾ ਉਹ ਤਾਂ ਖਾਸਾ ਵਾਇਰਲ ਵੀ ਹੋ ਰਿਹਾ ਹੈਗਾ ਕਿ ਬ੍ਰਾਜ਼ੀਲ ਦੀ ਮਾਡਲ ਹਰਿਆਣੇ 'ਚ 22 ਵੋਟਾਂ ਪਾ ਗਈ। ਤੇ ਬਹੁਤ ਸਾਰੇ ਇਹਦੇ 'ਚ ਡੁਪਲੀਕੇਟ ਵੋਟਰ ਵੀ ਸੀ। ਉੱਤਰ ਪ੍ਰਦੇਸ਼ ਦੇ ਜਿਹੜੇ ਬੀਜੇਪੀ ਦੇ ਸਰਪੰਚ ਹੈਗੇ ਆ ਉਹ ਹਰਿਆਣੇ 'ਚ ਵੋਟਾਂ ਪਾ ਕੇ ਗਏ ਨੇ, ਉਹਦਾ ਵੀ ਖੁਲਾਸਾ ਕੀਤਾ, ਉਹਨਾਂ ਦੀ ਫੋਟੋਜ਼ ਵੀ ਦਿਖਾਏ ਨੇ। ਨਾਇਬ ਸਿੰਘ ਸੈਣੀ ਨਾਲ ਕੁਝ ਬੰਦਿਆਂ ਦੀ ਫੋਟੋਆਂ ਦਿਖਾਈਆਂ ਜਿਨ੍ਹਾਂ ਦੇ ਘਰਾਂ 'ਚ 50-50, 60-60 ਵੋਟਾਂ ਦੱਸੀਆਂ ਰਾਹੁਲ ਗਾਂਧੀ ਨੇ ਕਿ ਇਹਨਾਂ ਦੇ ਘਰਾਂ 'ਚ ਬਣੀ ਹੋਈਆਂ ਨੇ ਜਦਕਿ ਮੈਂਬਰ ਇਹ 3-4 ਨੇ। ਤਾਂ ਇਸ ਕਿਸਮ ਦੇ ਅੱਜ ਖੁਲਾਸੇ ਉਹਨਾਂ ਵੱਲੋਂ ਕੀਤੇ ਗਏ ਹੈਗੇ ਆ। ਉਹਨਾਂ ਨੇ ਫਿਰ ਬਿਹਾਰ ਤੋਂ ਕੁਝ ਬੰਦੇ ਸਟੇਜ ਤੇ ਵੀ ਬੁਲਾਏ। ਉਹਨਾਂ ਨੇ ਕਿਹਾ ਕਿ ਕੱਲ ਨੂੰ ਤੁਸੀਂ ਇਹ ਕਹੋਗੇ ਕਿ ਬਿਹਾਰ ਚੋਣਾਂ ਤੋਂ ਪਹਿਲਾਂ ਮੈਂ ਬਿਹਾਰ ਬਾਰੇ ਕਿਉਂ ਖੁਲਾਸਾ ਨਹੀਂ ਕੀਤਾ, ਅਸੀਂ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਵੋਟਰ ਲਿਸਟ ਹੈ ਉਹ ਸਾਨੂੰ 10 ਦਿਨ ਪਹਿਲਾਂ ਦਿੰਦਾ ਹੈ ਚੋਣ ਆਯੋਗ, ਤੇ 10 ਦਿਨਾਂ 'ਚ ਕਰੋੜਾਂ ਜਿੰਨੀ ਜਿਹੜੀ ਵੋਟਰ ਲਿਸਟ ਹੈ ਉਹ ਥੋੜ੍ਹੀਆਂ ਪੜ੍ਹੀ ਜਾ ਸਕਦੀ, ਉਹਦੇ ਵਾਸਤੇ 3-4 ਮਹੀਨੇ ਦਾ ਸਮਾਂ ਚਾਹੀਦਾ ਹੁੰਦਾ ਹੈ। ਪਰ ਮੈਂ ਪਹਿਲਾਂ ਤੁਹਾਨੂੰ ਇੱਕ ਝਲਕ ਦਿਖਾ ਦਿੰਨਾ, ਬਿਹਾਰ ਦੇ ਵਿੱਚ ਵੀ ਸਾਰਾ ਕੁਝ ਹੋਣ ਜਾ ਰਿਹਾ ਹੈਗਾ। ਉਹਨਾਂ ਨੇ 5-6 ਜਣੇ ਬੁਲਾਏ ਤੇ ਉਹਦੇ 'ਚ ਇੱਕ ਪਿੰਡ ਦੇ ਬੰਦੇ ਨੇ ਦੱਸਿਆ ਕਿ ਉਹਦੇ ਪਿੰਡ ਦੀ ਤਕਰੀਬਨ 125 ਵੋਟਾਂ ਕੱਟ ਦਿੱਤੀਆਂ ਤੇ ਇੱਕ ਵਿਕਲਾਂਗ ਦੀਆਂ ਵੋਟਾਂ ਵੀ ਕੱਟੀਆਂ ਹੋਈਆਂ ਸੀ। ਉਹਨਾਂ ਨੇ ਕਿਹਾ ਕਿ ਮੈਂ ਤਾਂ ਪੈਰਾਂ ਤੋਂ ਚੱਲ ਵੀ ਨਹੀਂ ਸਕਦਾ, ਮੈਨੂੰ ਐਬਸੈਂਟੀ ਕਹਿ ਕੇ ਮੇਰੀ ਵੋਟ ਕੱਟੀ ਗਈ ਹੈ ਜਦਕਿ ਮੈਂ ਤਾਂ ਕਦੇ ਆਪਣੇ ਜ਼ਿਲ੍ਹਾ ਹੈਡਕੁਆਟਰ ਤੱਕ ਨਹੀਂ ਗਿਆ। ਤਾਂ ਇਹ ਖੁਲਾਸੇ ਰਾਹੁਲ ਗਾਂਧੀ ਨੇ ਕੀਤੇ ਹੈਗੇ, ਖਾਸੇ ਆਪਾਂ ਕਹਿ ਸਕਦੇ ਹਾਂ ਕਿ ਸਨਸਨੀਖੇਜ ਹੈ। ਹਰਿਆਣੇ ਦੇ ਵਿੱਚ ਜਿਸ ਹਿਸਾਬ ਦੇ ਉਹਨਾਂ ਨੇ ਖੁਲਾਸੇ ਕੀਤੇ ਕਿ ਉੱਤਰ ਪ੍ਰਦੇਸ਼ ਬਿਹਾਰ ਤੋਂ ਲੋਕ ਆ ਕੇ ਬੀਜੇਪੀ ਦੇ ਲੋਕ ਵੋਟਾਂ ਪਾ ਕੇ ਗਏ ਹੈਗੇ ਆ ਤੇ ਡੁਪਲੀਕੇਟ ਵੋਟਾਂ ਸੀਗੀਆਂ ਬਹੁਤ ਜ਼ਿਆਦਾ। ਇਹ ਵੱਡਾ ਜੀ
ਜੀ ਉਸ ਜੀ। ਹਿਸਾਬ ਨਾਲ ਬਹੁਤ ਵੱਡਾ ਖੁਲਾਸਾ ਅੱਜ ਉਹਨਾਂ ਨੇ ਕੀਤਾ ਹੈ। ਜੀ ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਵਧਦੇ ਹਾਂ ਤਾਂ ਉਧਰ ਛੱਤੀਸਗੜ੍ਹ ਦੇ ਬਿਲਾਸਪੁਰ ਦੇ ਵਿੱਚ ਟ੍ਰੇਨ ਹਾਦਸਾ ਹੋਇਆ ਜੀ ਵੱਡਾ। ਹਾਂਜੀ, ਛੱਤੀਸਗੜ੍ਹ ਦੇ ਬਿਲਾਸਪੁਰ ਚ ਰੇਲ ਹਾਦਸਾ ਹੋਇਆ ਤੇ 'ਚ 11 ਜਿਹੜੇ ਯਾਤਰੀ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਮੌਕੇ ਤੇ 20 ਤੋਂ ਵੱਧ ਗੰਭੀਰ ਤੌਰ ਤੇ ਘਾਇਲ ਹਨ। ਉਹਨਾਂ ਚੋਂ ਵੀ ਮਤਲਬ ਕੁਛਾਂ ਦੀ ਜਿਹੜੀ ਜਾਨ ਹੈ ਉਹ ਮਸਾਂ ਬਚ ਪਾਊਗੀ ਤੇ ਜਿਹੜਾ ਡੈਥ ਟੋਲ ਹੈ ਉਹ ਵਧੂਗਾ। ਇੱਕ ਮਾਲ ਗੱਡੀ ਅਤੇ ਜਿਹੜੀ ਪੈਸੇਂਜਰ ਟ੍ਰੇਨ ਸੀ ਉਹ ਦੋਵੇਂ ਆਪਸ ਚ ਟਕਰਾ ਗਈਆਂ, ਆਮਨੋ ਸਾਹਮਣੇ ਉਹਨਾਂ ਦੀ ਟੱਕਰ ਹੋਈ ਹੈ ਤੇ ਡੱਬੇ ਕੱਟ ਕੇ ਇਹਨਾਂ ਯਾਤਰੀਆਂ ਨੂੰ ਕੱਢਿਆ ਗਿਆ ਹੈਗਾ ਤੇ ਉਹਨਾਂ ਨੂੰ ਫਿਰ ਹਸਪਤਾਲਾਂ ਚ ਭਰਤੀ ਕਰਾਇਆ ਗਿਆ। ਅਪੋਲੋ ਸਿਮਸ ਜਿਹੜੇ ਛੱਤੀਸਗੜ੍ਹ ਦੇ ਵੱਡੇ ਹਸਪਤਾਲ ਹੈ ਉੱਥੇ ਉਹਨਾਂ ਨੂੰ ਭਰਤੀ ਕਰਾਇਆ ਗਿਆ ਹੈਗਾ। ਰੇਲਵੇ ਨੇ ਮ੍ਰਿਤਕਾਂ ਨੂੰ 1 ਕਰੋੜ ਰੁਪਏ ਅਤੇ ਜਿਹੜੇ ਇੰਜਰਡ ਹੋਏ ਉਹਨਾਂ ਨੂੰ 50 ਲੱਖ ਰੁਪਏ ਮੁਆਵਜ਼ੇ ਦੇਣ ਦੀ ਗੱਲ ਕਹੀ ਹੈ ਤੇ ਇਹ ਛੱਤੀਸਗੜ੍ਹ ਦਾ ਜੀ ਮਾਮਲਾ ਹੈ। ਇੰਡੀਆ ਦੇ ਵਿੱਚ ਰੇਲਵੇ ਦੀ ਜਿਹੜੀ ਸੇਫਟੀ ਉਹਨੂੰ ਲੈ ਕੇ ਸਵਾਲ ਪਹਿਲਾਂ ਮਤਲਬ ਈਵਨ ਫਲਾਈਟਸ, ਰੇਲਵੇਜ਼, ਪਬਲਿਕ ਟਰਾਂਸਪੋਰਟ ਜਿਹਦੇ ਚ ਬੱਸਾਂ ਹੈਗੀਆਂ ਉਹਨਾਂ ਤੋਂ ਦੇ ਜਿੰਨੇ ਵੱਡੇ ਐਕਸੀਡੈਂਟ ਆਉਂਦੇ ਨੇ ਕਈ ਵਾਰ ਘਬਰਾਹਟ ਵੀ ਹੁੰਦੀ ਹੈ ਕਿ ਕੀ ਇੰਡੀਆ ਦਾ ਜਿਹੜਾ ਪਬਲਿਕ ਟਰਾਂਸਪੋਰਟ ਉਹ ਸੇਫ ਵੀ ਹੈ ਜਾਂ ਨਹੀਂ ਹੈ। ਜੀ। ਜੇਕਰ ਅਗਲੀ ਗੱਲ ਕਰੀਏ ਤਾਂ ਉਧਰ ਇੱਕ ਬੀਜੇਪੀ ਦੀ ਮਹਿਲਾ ਦੇ ਉੱਪਰ ਇਲਜ਼ਾਮ ਨੇ ਕਿ ਨੇਤਾਵਾਂ ਨੂੰ ਉਹ ਲੜਕੀਆਂ ਸਪਲਾਈ ਕਰਦੀ ਸੀ। ਹਾਂਜੀ, ਬੀਜੇਪੀ ਦੀ ਵੱਡੀ ਆਗੂ ਹੈ ਜੀ, ਫੂਲ ਜੋਸ਼ੀ ਉਹਨਾਂ ਜੀ ਦਾ ਨਾਂ ਹੈ ਤੇ ਉਹ ਝਾਰਖੰਡ ਚ ਪਾਰਟੀ ਦੀ ਪ੍ਰਦੇਸ਼ ਮੰਤਰੀ ਵੀ ਹੈ ਤੇ ਉਹਦੇ ਚ ਪਾਰਟੀ ਨੇ ਉਹਦੀ ਡਿਊਟੀ ਲਾਈ ਹੋਈ ਹੈ ਬਿਹਾਰ ਵਿਧਾਨ ਸਭਾ ਚੋਣਾਂ ਚ ਜੈ ਭਾਜਪਾ ਵਿਜੇ ਭਾਜਪਾ। ਉੱਥੇ ਉਹਦਾ ਦੈਨਿਕ ਭਾਸਕਰ ਤੇ ਲੋਕਾਂ ਨੇ ਉਹਦੀ ਆਪਾਂ ਕਹਿ ਲਈਏ ਕਿ ਇਨਵੈਸਟੀਗੇਸ਼ਨ ਕੀਤੀ ਹੈ ਤੇ ਉਹਦੇ ਚ ਉਹ ਲੈ ਕੇ ਗਏ ਸੀਗੇ ਹਿਡਨ ਕੈਮਰਾਜ਼। ਉਹਦੇ ਚ ਉਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਹਾਂ ਤੁਸੀਂ ਦੱਸੋ ਕਿਹਨੂੰ ਕੁੜੀਆਂ ਚਾਹੀਦੀਆਂ, ਮੈਂ ਤਾਂ ਪ੍ਰੋਵਾਈਡ ਕਰਦੀ ਰਹਿੰਦੀ ਹਾਂ। ਵਿਧਾਇਕ ਵੀ ਮੇਰੇ ਬਹੁਤ ਸਾਰੇ ਬਿਹਾਰ ਦੇ ਝਾਰਖੰਡ ਦੇ ਜਿਹੜੇ ਵਿਧਾਇਕ ਹੈਗੇ ਆ ਉਹ ਸਾਡੇ ਗਾਹਕ ਨੇ, ਅਸੀਂ ਉਹਨਾਂ ਨੂੰ ਕੁੜੀਆਂ ਭੇਜਦੇ ਹੈਗੇ। ਕਈ ਸਾਰੇ ਤਾਂ ਏਦਾਂ ਦੇ ਹੈਗੇ ਆ ਜਿਹੜੇ ਚੋਇਸ ਕਰਕੇ ਮੰਗਾਉਂਦੇ ਨੇ, ਕਈ ਕੁਛ ਤਾਂ ਉਹ ਸਾਰਾ ਉਹਨਾਂ ਨੇ ਪੂਰਾ ਆਪਣਾ ਜਿਹੜਾ ਉਹਨਾਂ ਦਾ ਨੈਟਵਰਕ ਹੈ ਕੁੜੀਆਂ ਸਪਲਾਈ ਕਰਨ ਵਾਲਾ ਉਹਦੇ ਬਾਰੇ ਐਕਸਪੋਜ਼ੇ ਕੀਤਾ ਹੈਗਾ। ਬੀਜੇਪੀ ਦੀ ਵੱਡੀ ਆਗੂ ਤੇ ਬੀਜੇਪੀ ਦੇ ਵਿਧਾਇਕਾਂ ਨੂੰ ਉਹ ਕੁੜੀਆਂ ਸਪਲਾਈ ਕਰ ਰਹੀ ਹੈ। ਵੱਡਾ ਐਕਸਪੋਜ਼ੇ ਹੋਇਆ ਜੀ ਤੇ ਇਸ ਤੇ ਕਹਿ ਸਕਦੇ ਹੋ ਕਿ ਡਰਟੀ ਪੋਲਿਟਿਕਸ ਤੁਸੀਂ ਇਹਨੂੰ ਕਹਿ ਸਕਦੇ ਹੋ। ਤੇ ਇਹਦੇ ਚ ਇਹ ਸਿਰਫ ਪਤਾ ਇਨਪੁਟ ਵੀ ਕਿਵੇਂ ਮਿਲਿਆ। ਇੱਕ ਦੂਜੀ ਪਾਰਟੀ ਦਾ ਆਗੂ ਸੀਗਾ ਉਹਦਾ ਇਹ ਆਪਾਂ ਕਹਿ ਲਈਏ ਕਿ ਟਰੈਪ ਲਾ ਰਹੀ ਸੀਗੀਆਂ ਹਨੀ ਟਰੈਪ। ਉਹ ਤੋਂ ਫਿਰ ਦੈਨਿਕ ਭਾਸਕਰ ਤੇ ਪੱਤਰਕਾਰਾਂ ਨੂੰ ਇਹਦੇ ਤੇ ਇਨਪੁਟ ਮਿਲਿਆ। ਇੱਕ ਸੈਕਸ ਸਕੈਂਡਲ ਵੀ ਬਾਹਰ ਆਇਆਗਾ। ਹਮ ਪਾਰਟੀ ਹੈਗੀ ਆ ਜਿਹੜੀ ਐਨਡੀਏ ਦੇ ਵਿੱਚ ਸ਼ਾਮਲ ਹੈ, ਬੀਜੇਪੀ ਦੀ ਅਲਾਇੰਸ ਪਾਰਟੀ ਹੈ, ਉਹਦੇ ਦਲੀਪ ਪਾਸਵਾਨ ਉਹਦਾ ਨਾਂ ਵੀ ਖਾਸਾ ਉਛਲ ਰਿਹਾ ਹੈਗਾ ਤੇ ਕਈ ਸਾਰੇ ਗਰਲਸ ਹੋਸਟਲ ਦੇ ਜਿਹੜੇ ਵਾਰਡਨ ਨੇ ਜਿਹੜੇ ਕਿ ਬੀਜੇਪੀ ਨਾਲ ਜੁੜੇ ਹੋਏ ਨੇ ਉਹਨਾਂ ਦੇ ਬਾਰੇ ਵੀ ਖੁਲਾਸੇ ਹੋਏ ਨੇ ਕਿ ਉਹ ਵੀ ਕਾਫੀ ਆਪਾਂ ਕਹਿ ਲਈਏ ਕਿ ਇਸ ਕਿਸਮ ਦੇ ਘਟਨਾਵਾਂ 'ਚ ਇਨਵੋਲਵ ਨੇ। ਜੀ। ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਡੀਆਈਜੀ ਸਾਬਕਾ ਡੀਆਈਜੀ ਹਰਚਰਨ ਭੁੱਲਰ ਹੁਣਾਂ ਵਾਲੇ ਮਾਮਲੇ ਦੀ ਗੱਲ ਕਰ ਲੈਂਦੇ ਆ। ਇਹ ਖਬਰ ਆ ਰਹੀ ਹੈ ਕਿ 14 ਅਫਸਰਾਂ ਦੇ ਨਾਮ ਲੈ ਦਿੱਤੇ ਡੀਆਈਜੀ ਨੇ। ਹਾਂਜੀ, ਡੀਆਈਜੀ ਜਿਹੜਾ ਖੁਲਾਸੇ ਕਰ ਰਿਹਾ ਹੈਗਾ ਜੀ ਹਰਚਰਨ ਭੁੱਲਰ, ਉਸ ਤੋਂ ਬਾਅਦ ਜੀ ਖਲਬਲੀ ਮਚੀ ਹੋਈ ਹੈ ਅਫਸਰਾਂ ਦੇ ਵਿੱਚ। ਉਹਨਾਂ ਨੇ 10 ਆਈਪੀਐਸਾਂ ਦੇ ਨਾਂ ਲੈਤੇ, 4 ਆਈਏਐਸ ਅਫਸਰਾਂ ਦੇ ਨਾਂ ਲੈਤੇ। ਉਹਨਾਂ ਦਾ ਮਤਲਬ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹਦੇ 'ਚ ਇੱਕ ਪ੍ਰੋਪਰਟੀ ਡੀਲਰ ਹੈ ਪਟਿਆਲੇ ਦਾ ਭੁਪਿੰਦਰ ਜੀ ਸਿੰਘ, ਉਹਦਾ ਨਾਮ ਵੀ ਸਾਹਮਣੇ ਆਇਆ, ਉਹਦਾ ਵੀ ਨਾਂ ਲੈਤਾ। ਉਹ ਜਿਹੜੀ ਬਲੈਕ ਮਨੀ ਐਡਜਸਟ ਹੁੰਦੀ ਸੀਗੀ ਉਹ ਉਸ ਜੀ ਪ੍ਰੋਪਰਟੀ ਡੀਲਰ ਦੇ ਰਾਹੀਂ ਐਡਜਸਟ ਹੁੰਦੀ ਸੀਗੀ ਤੇ ਦੇਖੋ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਜਿਹੜਾ ਭੁਪਿੰਦਰ ਹੈ ਪ੍ਰੋਪਰਟੀ ਡੀਲਰ ਪਟਿਆਲੇ ਦਾ, ਇਹ ਹੋਰ ਵੀ ਅਫਸਰਾਂ ਦੇ ਬਲੈਕ ਮਨੀ ਨੂੰ ਐਡਜਸਟ ਕਰਦਾ ਹੈਗਾ। ਜੇ ਸੀਬੀਆਈ ਉਸ ਪ੍ਰੋਪਰਟੀ ਡੀਲਰ ਤੱਕ ਪਹੁੰਚ ਜਾਂਦੀ ਹੈ ਤੇ ਜਿਹੜੇ ਅਫਸਰਾਂ ਦੇ ਨਾਂ ਲਏ ਹੈਗੇ ਇਸਨੇ ਹਰਚਰਨ ਸਿੰਘ ਭੁੱਲਰ ਨੇ, ਫਿਰ ਤਾਂ ਖਲਾਰੇ ਪੈ ਜਾਣਗੇ ਤੇ ਦੇਖਦੇ ਹਾਂ ਕਿ ਅੱਗੇ ਕਿਵੇਂ ਚੀਜ਼ਾਂ ਇਸ ਇਨਵੈਸਟੀਗੇਸ਼ਨ 'ਚ ਵੱਧਦੀਆਂ ਨੇ। ਇਸ ਟਾਈਮ ਤਾਂ ਇਹ ਲੱਗ ਰਿਹਾ ਹੈਗਾ ਜਿਸ ਹਿਸਾਬ ਨਾਲ ਜਿਹੜੀ ਸੀਬੀਆਈ ਦੀ ਇਨਵੈਸਟੀਗੇਸ਼ਨ ਟੀਮ ਹੈ ਉਹ ਮੀਡੀਆ ਨੂੰ ਖਬਰਾਂ ਲੀਕ ਕਰ ਰਹੀ ਹੈ। ਲੱਗਦਾ ਇਹ ਰਿਹਾ ਹੈਗਾ ਕਿ ਉਹ ਪੰਜਾਬ 'ਚ ਖਲਬਲੀ ਮਚਾਉਣਾ ਚਾਹੁੰਦੇ ਨੇ। ਘੱਟੋ ਘੱਟ ਜਿਹੜੇ ਅਫਸਰ ਜਿਹੜੇ ਹੈਗੇ ਉਹਨਾਂ ਨੂੰ ਡਰਾਉਣਾ ਚਾਹੁੰਦੇ ਨੇ ਤਾਂ ਕਿ 2027 ਚ ਅਗਲੇ ਸਾਲ ਚੋਣ ਹੋਣ ਜਾ ਰਹੇ ਨੇ। ਸ਼ਾਇਦ ਕੇਂਦਰ ਸਰਕਾਰ ਦੇ ਇਹ ਮਨਸੂਬੇ ਹੋਣ ਕਿ ਉਹ ਆਪਣੇ ਹਿਸਾਬ ਨਾਲ ਇਹਨਾਂ ਨੂੰ ਮੋਲਡ ਕਰ ਸਕਣ, ਅਫਸਰਾਂ ਤੋਂ ਕੰਮ ਲੈ ਸਕਣ। ਸ਼ਾਇਦ ਇਹ ਵੀ ਹੋ ਸਕਦਾ ਹੈਗਾ। ਹੁਣ ਮੈਨੂੰ ਤਾਂ ਇਹ ਲੱਗਦਾ ਹੈਗਾ ਕਿ ਜਿੰਨਾ ਅਫਸਰਾਂ ਦੇ ਨਾਂ ਲਏ ਜਾ ਰਹੇ ਨੇ ਠੀਕ ਹੈ ਕਿਆ,
ਇਹਨਾਂ ਜੀ, ਨੂੰ ਇੰਨਾ ਡਰਾਇਆ ਜਾਊਗਾ 14 ਜਿਹੜੇ ਅਫਸਰ ਨੇ, ਇਹ ਤਾਂ ਸਿੱਧਾ ਹਿਸਾਬ ਲਾ ਲਓ ਕਿ ਇਹਨਾਂ ਦੀ ਜਿਹੜੀ ਕਮਾਨ ਹੈ ਇਹ ਤਾਂ ਕੇਂਦਰ ਸਰਕਾਰ ਨੇ ਇਹਨਾਂ ਦੇ ਨੱਕਾਂ 'ਚ ਤਾਂ ਨੱਥ ਪਾ ਲਈ, ਤੁਸੀਂ ਇਹ ਹਿਸਾਬ ਜੀ, ਲਾਓ। ਕਿਉਂਕਿ ਉਹ ਕਹਿਣਗੇ ਤੁਹਾਡੀ ਇਨਕੁਆਇਰੀ ਖੋਲ ਦਾਂਗੇ, ਤੁਸੀਂ ਸਾਡੇ ਅਕੋਰਡਿੰਗ ਕੰਮ ਕਰੋ। ਤਾਂ ਇਹ ਅਫਸਰ ਹੂੰ, ਦਾ ਮਤਲਬ ਇਹ ਲਾ ਲਓ ਕਿ ਹਰਚਰਨ ਭੁੱਲਰ ਜਿਹੜਾ ਇੱਕ ਕਮਜ਼ੋਰ ਕੜੀ ਸੀ ਇਹ ਸਾਰੇ ਇਹਨਾਂ ਦੇ ਕਾਰੋਬਾਰ 'ਚ, ਤੇ ਉਹਨੇ ਫਿਰ ਉਹਨਾਂ ਦਾ ਵੀ ਆਪਾਂ ਕਹਿ ਲਏ ਕਿ ਗਲੇ ਤੱਕ ਹੱਥ ਪਵਾਤਾ। ਤੇ ਐਕਸਪੋਜ਼ ਤਾਂ ਹੋਣੇ ਹੀ ਚਾਹੀਦੇ ਜੀ। ਦੇਖਦੇ ਹਾਂ ਕਿ ਸੱਚੀਓ ਜਿਹੜੀ ਸੀਬੀਆਈ ਹੈ ਇਹਨਾਂ ਤੇ ਕੋਈ ਕਾਰਵਾਈ ਕਰੂਗੀ, ਇਹਨਾਂ ਨੂੰ ਬਾਹਰ ਕੱਢ ਕੇ ਲੈ ਕੇ ਆਊਗੀ, ਜਾਂ ਫਿਰ ਬੀਜੇਪੀ ਇਹਨਾਂ ਨੂੰ ਆਪਣੇ ਪੋਲੀਟੀਕਲ ਫਾਇਦੇ ਵਾਸਤੇ ਵਰਤੂਗੀ। ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਮੈਨੂੰ ਲੱਗਦਾ ਗਾ ਕਿ ਜੇ ਸੀਬੀਆਈ ਚਾਹੁੰਦੀ ਹੈ ਕਿ ਕ੍ਰੈਡੀਬਿਲਿਟੀ ਬਣੀ ਰਹੇ, ਫਿਰ ਤਾਂ ਜੀ, ਇਹਨਾਂ ਅਫਸਰਾਂ ਤੱਕ ਪਹੁੰਚਣਾ ਚਾਹੀਦਾ, ਤੇ ਇਹਨਾਂ ਅਫਸਰਾਂ ਦੇ ਨਾਂ ਵੀ ਪਬਲਿਕ ਹੋਣੇ ਚਾਹੀਦੇ। ਜੀ, ਜੀ। ਸੋ ਇਸ ਤੋਂ ਅੱਗੇ ਆਪਾਂ ਵੱਧਦੇ ਹਾਂ। ਉਧਰ ਖਬਰ ਹੈ ਕਿ ਕਰਨਾਲ ਤੋਂ ਬਿਹਾਰ ਦੇ ਲਈ ਇੱਕ ਸਪੈਸ਼ਲ ਟ੍ਰੇਨ ਰਵਾਨਾ ਹੋਈ ਹੈ। ਇਹ ਟ੍ਰੇਨ ਦੇ ਵਿੱਚ ਬੰਦੇ ਭਰੇ ਹੋਏ ਨੇ ਜਾਂ ਫਿਰ ਵੋਟਾਂ? ਇਹਦੇ 'ਚ ਵੋਟਾਂ ਭਰੀਆਂ ਹੋਈਆਂ ਨੇ, ਠੀਕ ਹੈ ਹੂੰ, ਜੀ। ਬਿਹਾਰ ਵਾਸਤੇ ਹਰਿਆਣੇ ਦੇ ਜਿਹੜੀ ਬੀਜੇਪੀ ਦੇ ਆਗੂ ਨੇ ਉਹਨਾਂ ਨੇ ਇਸ ਨੂੰ ਰਵਾਨਾ ਕੀਤਾ। ਇਹਦੇ 'ਚ ਬੀਜੇਪੀ ਦੇ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਪ੍ਰਵੀਨ ਲਾਠਰ, ਉਹਨਾਂ ਨੇ ਇਹਨੂੰ ਰਵਾਨਾ ਕੀਤਾ ਹੈ। ਤੇ ਇਹ ਸਾਰੇ ਬੰਦਿਆਂ ਨੂੰ ਬਿਹਾਰ ਦੇ ਬੰਦਿਆਂ ਨੂੰ ਇਕੱਠੇ ਕਰਕੇ ਉਹਦੇ 'ਚ ਬਿਠਾ ਕੇ ਆਇਆ। ਤੇ ਇਹਦੇ 'ਚ ਉਹ ਜਿਹੜੇ ਬੰਦੇ ਹੈਗੇ ਆ ਬਿਹਾਰ ਜਾਣ ਵਾਲੇ, ਉਹ ਇਹ ਕਹਿ ਵੀ ਰਹੇ ਨੇ ਕਿ ਸਾਨੂੰ ਬੀਜੇਪੀ ਵਾਲੇ ਬਿਹਾਰ ਲੈ ਕੇ ਜਾ ਰਹੇ ਨੇ ਤੇ ਅਸੀਂ ਬੀਜੇਪੀ ਦੀਆਂ ਵੋਟਾਂ ਪਾ ਕੇ ਆਵਾਂਗੇ। ਹੁਣ ਸਵਾਲ ਤਾਂ ਮੈਂ ਕਈ ਵਾਰ ਕਰਦਾ ਰਹਿੰਦਾ ਹਾਂ ਕਿ ਹਰਿਆਣੇ 'ਚ ਜਿਹੜੀ ਸਰਕਾਰ ਆਈ ਹੈ, ਜਿਵੇਂ ਮੈਂ ਕਹਿੰਦਾ ਰਹਿੰਦਾ ਕਿ 90 ਸੀਟਾਂ ਚੋਂ 30 ਵਿਧਾਨ ਸਭਾ ਸੀਟਾਂ ਤੇ ਜਿਹੜੇ ਪ੍ਰਵਾਸੀ ਹੈਗੇ ਆ ਉਹਨਾਂ ਦੀ ਵੋਟ ਠੀਕ ਠਾਕ ਵੋਟਾਂ ਹੋ ਚੁੱਕੀਆਂ ਨੇ। ਕੀ ਹੂੰ, ਇਹਨਾਂ ਪ੍ਰਵਾਸੀਆਂ ਤੋਂ ਇਹਨਾਂ ਨੇ ਹਰਿਆਣੇ 'ਚ ਵੀ ਵੋਟਾਂ ਲਈਆਂ ਤੇ ਉਧਰ ਵੀ ਲੈਣਗੇ ਬਿਹਾਰ 'ਚ, ਦੋ ਥਾਵਾਂ ਤੇ ਕੰਮ ਚਲਾਣਗੇ। ਤੇ ਇਸੇ ਕਰਕੇ ਜਿਹੜਾ ਇਹ ਡੂਅਲ ਵੋਟਰਸ਼ਿਪ ਵਾਲਾ ਮਾਮਲਾ ਗਾ, ਇਹ ਵਿਵਾਦਾਸਪਦ ਹੈ। ਮੈਂ ਤੁਹਾਨੂੰ ਯਾਦ ਹੋਊਗਾ ਕਿ ਮੈਂ ਕਈ ਵਾਰ ਇਸ ਬਾਰੇ ਗੱਲ ਵੀ ਕਰ ਚੁੱਕਿਆ ਗਾ ਆਪਣੇ ਪ੍ਰੋਗਰਾਮਾਂ 'ਚ ਵੀ, ਕਿ ਹਰਿਆਣਾ ਪੰਜਾਬ 'ਚ ਜਿਹੜਾ ਇਹ ਡੂਅਲ ਵੋਟਰ ਹੈ, ਪ੍ਰਵਾਸੀਆਂ ਦੀ ਜਿਹੜੀਆਂ ਵੋਟਾਂ ਨੇ, ਚੈੱਕ ਕਰੋ ਤੁਸੀਂ ਇਹਨਾਂ ਦੀ ਇਹਨਾਂ ਦੇ ਪ੍ਰਦੇਸ਼ 'ਚ ਵੀ, ਇਹਨਾਂ ਦੇ ਰਾਜਾਂ 'ਚ ਵੀ ਵੋਟਾਂ ਬਣੀਆਂ ਹੋਈਆਂ ਨੇ ਤੇ ਸਾਡੇ ਇੱਧਰ ਜੀ, ਵੀ ਬਣਾ ਰੱਖਿਆ ਨੇ। ਤੇ ਬੀਜੇਪੀ ਵਾਲੇ ਇਹਨਾਂ ਤੋਂ ਦੋ ਕੰਮ ਲੈਂਦੇ ਨੇ, ਉੱਥੇ ਵੀ ਇਹਨਾਂ ਤੋਂ ਵੋਟਾਂ ਪਵਾਉਂਦੇ ਨੇ ਤੇ ਇੱਥੇ ਵੀ ਪਵਾਉਂਦੇ ਨੇ। ਤਾਂ ਇਹ ਇੱਕ ਮੈਨੂੰ ਲੱਗ ਰਿਹਾ ਹੈਗਾ ਜਿਹੜੀ 18% ਲੋਕ ਸਭਾ ਦੇ ਵਿੱਚ ਪੰਜਾਬ 'ਚ ਵੀ ਵੋਟਾਂ ਹੈਗੀਆਂ ਨਾ, ਉਹਦੇ 'ਚ ਘੱਟੋ ਘੱਟ ਮੈਨੂੰ ਲੱਗਦਾ ਵਾ ਕਿ 5% ਵੋਟਾਂ ਇਹਨਾਂ ਪ੍ਰਵਾਸੀਆਂ ਦੀਆਂ ਨਿਕਲਣਗੀਆਂ ਜੇ ਚੱਜਦੇ ਤਰੀਕੇ ਨਾਲ ਚੈੱਕ ਹੋ ਜੂ। ਤਾਂ ਇਹ ਮੈਨੂੰ ਲੱਗ ਰਿਹਾ ਹੈਗਾ ਜੀ। ਤੇ ਅੱਜ ਭਾਜਪਾ ਜਿਹੜੀ ਹੈਗੀ ਆ ਉਸ ਹਿਸਾਬ ਨਾਲ ਤਾਂ ਐਕਸਪੋਜ਼ ਹੋਈ ਹੈ ਕਿ ਉਹ ਟ੍ਰੇਨ 'ਚ ਇਹਨਾਂ ਨੂੰ ਭਰ ਕੇ ਛੱਡਣ ਵਾਸਤੇ ਮਤਲਬ ਲੈ ਕੇ ਜਾ ਰਹੀ ਸੀਗੀ। ਜੀ। ਉਧਰ ਗੱਲ ਆਪਾਂ ਪੀਯੂ ਦੀ ਕਰ ਲੈਂਦੇ ਹਾਂ, ਪੰਜਾਬ ਯੂਨੀਵਰਸਿਟੀ ਦੀ। ਉੱਥੇ ਲਗਾਤਾਰ ਧਰਨਿਆਂ ਦਾ ਦੌਰ ਜਾਰੀ ਹੈ। ਵੱਖ-ਵੱਖ ਪਾਰਟੀਆਂ ਦੇ ਲੀਡਰ, ਪੰਥਕ ਲੀਡਰ ਉੱਥੇ ਪਹੁੰਚ ਰਹੇ ਨੇ, ਇਸ ਦੇ ਵਿੱਚ ਹਿੱਸਾ ਬਣ ਰਹੇ ਨੇ। ਪਰ ਉਸ ਤੋਂ ਬਾਅਦ ਪਹਿਲਾਂ ਖਬਰ ਆਈ ਕਿ ਨੋਟੀਫਿਕੇਸ਼ਨ ਨੂੰ ਮੁੱਢੋਂ ਰੱਦ ਕਰ ਦਿੱਤਾ ਗਿਆ ਹੈ, ਜਿਹੜਾ ਸੈਨੇਟ ਤੇ ਸਿੰਡੀਕੇਟ ਵਾਲਾ ਸੀ। ਪਰ ਉਸ ਦੇ ਵਿੱਚ ਫਿਰ ਨਵੀਂ ਕੁੰਡੀ ਨਿਕਲ ਕੇ ਸਾਹਮਣੇ ਆਈ ਆ ਵੀ ਰੱਦ ਨਹੀਂ, ਉਸ ਨੂੰ ਥੋੜੇ ਸਮੇਂ ਲਈ ਰੋਕ ਲਿਆ ਗਿਆ, ਜਾਂ ਫਿਰ ਉਸ ਦੇ ਵਿੱਚ ਹਲਕੇ ਚੇਂਜ ਕਰਕੇ ਦੁਬਾਰਾ ਲਿਆਂਦਾ ਜਾ ਸਕਦਾ ਹੈ। ਕੀ ਮਾਜਰਾ ਹੈ ਜੀ? ਇਹਨੂੰ ਰੱਦ ਸਮਝੀਏ ਜਾਂ ਫਿਰ ਹਾਲੇ ਰੱਦ ਨਹੀਂ ਹੈ, ਜਾਂ ਫਿਰ ਸਟੂਡੈਂਟ ਜਿਹੜੇ ਉੱਥੇ ਨੇ, ਜਿਹੜੇ ਇਸ ਸਮੇਂ ਸੰਘਰਸ਼ ਨੂੰ ਅੱਗੇ ਹੋ ਕੇ ਲੜ ਰਹੇ ਨੇ, ਉਹਨਾਂ ਦਾ ਇਸ ਤੇ ਸਟੈਂਡ ਕੀ ਹੈ ਫਿਲਹਾਲ ਦੇ ਲਈ? ਕੀ ਧਰਨੇ ਚੱਕੇ ਜਾਣਗੇ? ਨਹੀਂ, ਧਰਨੇ ਨਹੀਂ ਚੱਕੇ ਜਾਣਗੇ। ਸਟੂਡੈਂਟਾਂ ਨੇ ਇਹਦੇ ਤੇ ਸਟੈਂਡ ਲਿਆ ਗਾ ਕਿ ਉਹ ਜਿਹੜਾ ਵੀਸੀ ਆਫਿਸ ਦੇ ਬਾਹਰ ਉਹਨਾਂ ਨੇ ਜਿਹੜਾ ਧਰਨਾ ਲਾ ਰੱਖਿਆ ਪੰਜਾਬ ਯੂਨੀਵਰਸਿਟੀ 'ਚ, ਉਹ ਜਾਰੀ ਰਹੂਗਾ। ਤੇ ਉਹਨਾਂ ਨੇ ਇਹ ਕਿਹਾ ਗਾ ਕਿ ਚਲਾਕੀ ਕੀਤੀ ਹੈ ਕੇਂਦਰ ਸਰਕਾਰ ਨੇ ਤਾਂ ਕਿ ਜਿਹੜੇ ਅੰਦੋਲਨ ਵਾਲੇ ਨੇ ਛੱਡ ਕੇ ਚਲੇ ਜਾਣ। ਇੱਕ ਨੋਟੀਫਿਕੇਸ਼ਨ ਉਹਨਾਂ ਨੇ ਪਹਿਲੇ ਜਾਰੀ ਕਰਤੀ ਜਿਹਦੇ 'ਚ ਕਿਹਾ ਕਿ ਅਸੀਂ ਤਾਂ ਇਸ ਨੂੰ ਨਿਰਸਤ ਕਰਦੇ ਹਾਂ, ਹੈ। ਫਿਰ ਬਾਅਦ 'ਚ ਪਤਾ ਲੱਗਿਆ ਕਿ ਉਹਦੇ 'ਚ ਇੱਕ ਮਤਲਬ ਸਸਪੈਂਸ਼ਨ ਦਾ ਹੈਗਾ, ਉਹਨੂੰ ਸਸਪੈਂਡ ਕੀਤਾ ਗਿਆ ਥੋੜੇ ਸਮਾਂ ਵਾਸਤੇ। ਤੇ ਇਹ ਦੋ ਨੋਟੀਫਿਕੇਸ਼ਨਾਂ ਦਾ ਰੌਲਾ ਗਾ ਜੀ, ਇਹ ਬੈਕ ਟੂ ਬੈਕ ਕੱਢੀਆਂ ਗਈਆਂ ਹੈਗੀਆਂ। ਇਹਦੇ ਹਾਲਾਂਕਿ ਜਿਹੜੇ ਉੱਥੇ ਸਟੂਡੈਂਟ ਬੈਠੇ ਨੇ ਉਹ ਤਾਂ ਸਾਫ਼ ਕਹਿ ਰਹੇ ਨੇ ਕਿ ਜਦੋਂ ਤੱਕ ਸੈਨੇਟ ਦੇ ਚੋਣਾਂ ਦੀ ਅਨਾਉਂਸਮੈਂਟ ਨਹੀਂ ਹੋ ਜਾਂਦੀ ਕਿ ਇਸ ਦਿਨ ਕਰਾਏ ਜਾਣਗੇ, ਉਸ ਤੋਂ ਪਹਿਲਾਂ ਅਸੀਂ ਨਹੀਂ ਉੱਠਾਂਗੇ ਤੇ ਅਸੀਂ ਇਹਦੀ ਲੜਾਈ ਲੜਦੇ ਰਵਾਂਗੇ। ਤੇ 10 ਨਵੰਬਰ ਨੂੰ ਇੱਕ ਵੱਡਾ ਪ੍ਰਦਰਸ਼ਨ ਵੀ ਇਹਨਾਂ ਨੇ ਕਹੀ ਹੈ ਕਿ 10 ਨਵੰਬਰ ਨੂੰ ਅਸੀਂ ਇੱਕ ਵੱਡਾ ਪ੍ਰਦਰਸ਼ਨ ਪੰਜਾਬ ਯੂਨੀਵਰਸਿਟੀ 'ਚ ਕਰਾਂਗੇ। ਇਹਦੇ 'ਚ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਜਿਹੜੇ ਸਟੂਡੈਂਟ ਹੈਗੇ ਆ, ਸਾਬਕਾ ਸਟੂਡੈਂਟ, ਉਹ ਵੀ ਇਹਦੇ 'ਚ ਸ਼ਾਮਲ ਹੋ ਰਹੇ ਨੇ। ਕੱਲ ਪੰਜਾਬੀ ਗਾਇਕ ਬੱਬੂ ਮਾਨ ਵੀ ਪਹੁੰਚੇ ਸਨ, ਜਸਵੀਰ ਜੱਸੀ, ਇਹਦੇ 'ਚ ਜਿਹੜਾ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਹੈਗੇ ਅਮਿਤੋਜ ਮਾਨ, ਉਹ ਖਾਸੇ ਸਰਗਰਮ ਨਜ਼ਰ ਆ ਰਹੇ ਨੇ। ਤੇ ਮੇਨ ਤਾਂ ਇਹ ਜਿਹੜਾ ਪੂਰਾ ਮੋਰਚਾ ਹੈਗਾ, ਇਹ ਉੱਥੋਂ ਦੇ ਜਿਹੜੇ ਸਟੂਡੈਂਟ ਨੇ ਉਹ ਜ਼ਿਆਦਾ ਅੱਗੇ ਨੂੰ ਵਧਾ ਰਹੇ ਨੇ।
ਤੇ ਇਹਦੇ 'ਚ ਸੱਥ ਜਥੇਬੰਦੀ ਹੋ ਗਈ ਜਾਂ ਫਿਰ ਹੋਰ ਵੀ ਕਈ ਸਾਰੀਆਂ ਜਥੇਬੰਦੀਆਂ ਨੇ ਜਿਹੜੇ ਕਿ ਐਸਐਫਐਸ, ਏਐਸਏ, ਇਹ ਸਾਰੀਆਂ ਇਹਦੇ 'ਚ ਲੱਗੀਆਂ ਹੋਈਆਂ ਨੇ ਤੇ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾ ਰਹੀਆਂ। ਜੀ, ਅਗਲੀ ਗੱਲ ਕਰਦੇ ਆ ਇੱਕ ਅਫਸਰ ਜਿਹੜੇ ਕਿ ਰਿਟਾਇਰਮੈਂਟ ਤੋਂ 25 ਦਿਨ ਪਹਿਲਾਂ ਇੱਕ ਕਿਤਾਬ ਆਪਣੀ ਕੱਢਦੇ ਨੇ, IAS ਅਸ਼ੋਕ ਗਰਗ। ਇਹ ਕਿਤਾਬ ਦੇ ਵਿੱਚ ਕੀ ਖਾਸ ਹੈ ਇਹ ਤੇ ਇਸ ਦਾ ਆਪਾਂ ਜ਼ਿਕਰ ਕਿਉਂ ਕਰ ਰਹੇ ਹਾਂ? ਦੇਖੋ ਇਹ ਆਈਏਐਸ ਅਫਸਰ ਦਾ ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਹਾਂ ਕਿ ਇਸ ਕਿਸਮ ਦਾ ਦੌਰ ਚੱਲ ਰਿਹਾ ਜਿਹਦੇ 'ਚ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਉਹ ਸਭ ਫਲਾਣੇ ਅਫਸਰ ਕੋਲ 400 ਕਰੋੜ ਹੈ ਤੇ ਫਲਾਣੇ ਅਫਸਰ ਕੋਲ 500 ਕਰੋੜ। ਇਹ ਜਿਹੜਾ ਅਫਸਰ ਹੈ ਇਹ ਹਰਿਆਣੇ ਦਾ ਅਫਸਰ ਹੈ ਜੀ, ਬਹੁਤ ਬੇਹੱਦ ਇਮਾਨਦਾਰ ਅਫਸਰ ਹੈ। ਇਹਨੇ ਤਾਉਮਰ ਜਿਹੜਾ ਕੰਮ ਕੀਤਾ, ਉਹ ਜਿਹੜੇ ਨਗਰਪਾਲਿਕਾ ਦੇ ਵਿੱਚ ਜਿਹੜੇ ਸਫਾਈ ਕਰਮਚਾਰੀ ਹੁੰਦੇ ਨੇ ਉਹਨਾਂ ਨਾਲ ਇਹਨਾਂ ਨੇ ਕੰਮ ਕੀਤਾ ਹੈਗਾ। ਉਹਨਾਂ ਦੀ 41 ਮਹਿਲਾ ਸਫਾਈ ਕਰਮੀਆਂ ਦੀ ਇਹਨਾਂ ਨੇ ਜੀਵਨੀ ਲਿਖੀ ਹੈ ਜੀ। ਤੇ ਉਹ ਜਿਹੜੀ ਕਿਤਾਬ ਹੈ ਜ਼ਹਿਰ ਜੋ ਹਮਨੇ ਪੀਆ, ਇਸ ਟਾਈਟਲ ਤੋਂ ਇਹਨਾਂ ਨੇ ਅੱਜ ਕਿਤਾਬ ਲਾਂਚ ਕੀਤੀ ਹੈ। 25 ਦਿਨਾਂ ਬਾਅਦ ਇਹਨਾਂ ਦੀ ਰਿਟਾਇਰਮੈਂਟ ਹੈ ਤੇ ਇਹਨਾਂ ਨੇ ਸਾਰਿਆਂ ਨੂੰ ਜਿਹੜੇ ਮਹਿਲਾ ਸਫਾਈ ਕਰਮੀ ਸੀਗੇ ਉਹਨਾਂ ਨੂੰ ਆਪਣੇ ਘਰ ਸੱਦਿਆ। ਉਹਨਾਂ ਨੂੰ ਇਹ ਸਮਾਂ ਤੇ ਆਪਣੇ ਨਾਲ ਜੋੜ ਕੇ ਰੱਖਦੇ ਨੇ। ਉਹਨਾਂ ਵਾਸਤੇ ਲਾਇਬ੍ਰੇਰੀਜ਼ ਵੀ ਇਹਨਾਂ ਨੇ ਖਲਾਈਆਂ ਤੇ ਉਹਨਾਂ ਦੇ ਬੱਚਿਆਂ ਨੂੰ ਇਹਨਾਂ ਨੇ ਪੜ੍ਹਨ ਵਾਸਤੇ ਅੱਗੇ ਕੰਮ ਕੀਤੇ। ਤੇ ਇੱਕ ਕਹਿ ਸਕਦੇ ਹੋ ਕਿ ਇਸ ਕਿਸਮ ਦਾ ਆਈਏਐਸ ਅਫਸਰ ਹੈ, ਜੇ ਤੁਸੀਂ ਉਹਨੂੰ ਦੇਖੋਗੇ ਮਿਲੋਗੇ ਤਾਂ ਤੁਹਾਨੂੰ ਲੱਗੂਗਾ ਹੀ ਨਹੀਂ ਕਿ ਆਈਏਐਸ ਹੈ। ਤਾਂ ਇਸ ਕਰਕੇ ਮੈਂ ਇਸ ਦਾ ਸਾਂਝਾ ਕੀਤਾ ਹੈਗਾ ਕਿ ਇਸ ਕਿਸਮ ਦੇ ਵੀ ਅਫਸਰ ਨੇ ਕਿ ਇਹਨਾਂ ਨੇ ਜਿਹੜੀ ਡਿਊਟੀ ਮਿਲੀ ਸੀ ਇਹਨਾਂ ਨੂੰ ਸਫਾਈ ਕਰਮਚਾਰੀਆਂ ਨਾਲ, ਉਹਨੂੰ ਦਿਲੋਂ ਨਿਭਾਇਆ ਹੈਗਾ। ਉਹਨਾਂ ਨਾਲ ਇੱਕ ਰਿਸ਼ਤਾ ਕਾਇਮ ਕੀਤਾ ਹੈ ਤੇ ਈਵਨ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਉਹਨਾਂ ਨੂੰ ਉਹ ਇਨਵੀਟੇਸ਼ਨ ਦਿੰਦੇ ਹੁੰਦੇ ਸੀ, ਉਹਨਾਂ ਦੇ ਵਿਆਹ ਸ਼ਾਦੀਆਂ ਵਿੱਚ ਵੀ ਸ਼ਾਮਲ ਹੁੰਦੇ ਸੀਗੇ ਤੇ ਕੋਈ ਦੀਵਾਰ ਨਹੀਂ ਰੱਖੀ। ਉਹ ਉਹਨਾਂ ਨਾਲ ਬੈਠ ਕੇ ਇੱਕੋ ਟੇਬਲ ਤੇ ਲੰਚ ਵੀ ਕਰਦੇ ਹੁੰਦੇ ਸੀਗੇ। ਤਾਂ ਉਹ ਸਾਰਾ ਹੈਗਾ ਤੇ ਉਹਨਾਂ ਨੇ ਜਿਹੜਾ ਲਿਖਣਾ ਵੀ ਚੁਣਿਆ, ਉਹਨਾਂ ਦੀ ਆਤਮ ਕਥਾਵਾਂ ਲਿਖਣੀਆਂ ਚੁਣੀਆਂ ਉਹਨਾਂ ਮਹਿਲਾ ਸਫਾਈ ਕਰਮਚਾਰੀਆਂ ਦੀ। ਤਾਂ ਇਸ ਕਰਕੇ ਮੈਂ ਉਹ ਕਹਿ ਰਿਹਾ, ਮੈਂ ਇਸ ਆਈਐਸ ਅਫਸਰ ਨੂੰ ਮੈਂ ਵੀ ਮਿਲਿਆ ਹੈਗਾ, ਕਾਫੀ ਪ੍ਰਭਾਵਿਤ ਹੋਇਆ ਸੀਗਾ ਮੈਂ ਇਹਨੂੰ ਜਦੋਂ ਮਿਲਿਆ। ਮੈਂ ਇੱਕ ਵਾਰ ਇਹਨੂੰ ਸੀਐਨਆਰਸੀ ਦਾ ਅੰਦੋਲਨ ਚੱਲ ਰਿਹਾ ਸੀ ਉਦੋਂ ਮਿਲਿਆ ਸੀ ਤੇ ਦੂਜੀ ਵਾਰ ਕਿਸਾਨ ਅੰਦੋਲਨ 'ਚ, ਤੇ ਦੋਵਾਂ ਦਾ ਇਹ ਹਮਾਇਤੀ ਰਹੇ। ਤਾਂ ਇੱਕ ਵੱਡੀ ਗੱਲ ਹੈ ਕਿ ਔਨ ਡਿਊਟੀ ਹੁੰਦੇ ਹੋਏ ਵੀ ਇਹ ਜਿਹੜੇ ਅਫਸਰ ਸੀਗੇ ਇਹ ਦੋਵੇਂ ਅੰਦੋਲਨਾਂ ਦੇ ਹਮਾਇਤੀ ਸੀਗੇ। ਤੇ ਹੋਰ ਵੀ ਕਮਨਲ ਹਾਰਮੋਨੀ ਦੀ ਵੀ ਲਗਾਤਾਰ ਗੱਲ ਕਰਦੇ ਰਹਿੰਦੇ, ਜਿਹੜੀ ਫਿਰਕਾ ਪ੍ਰਸਤੀ ਬੀਜੇਪੀ ਪੁਸ਼ ਕਰਦੀ ਹੈਗੀ ਹਿੰਦੂ ਮੁਸਲਮਾਨ ਵਾਲੀ ਬਾਈਨਰੀ ਕ੍ਰੀਏਟ ਕਰਦੀ, ਉਹਦੇ ਉਲਟ ਇਹ ਲਗਾਤਾਰ ਦੇਖਣ ਨੂੰ ਆਪਾਂ ਨੂੰ ਇਹਨਾਂ ਨੂੰ ਦੇਖਦੇ ਹਾਂ ਕਿ ਇਹ ਰਹਿੰਦੇ ਨੇ। ਜੀ, ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਣੀ SC/ST ਐਕਟ ਦੇ ਤਹਿਤ ਉਹਨਾਂ ਦੇ ਉੱਪਰ FIR ਦਰਜ ਹੋ ਗਈ ਹੈ। ਇਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਜਿਹੜਾ ਆਪਾਂ ਲਗਾਤਾਰ ਪਿਛਲੇ 2-3 ਦਿਨਾਂ ਤੋਂ ਉਸ ਨੂੰ ਡਿਸਕਸ ਕਰ ਰਹੇ ਹਾਂ, ਜਿਸ ਦੇ ਵਿੱਚ ਇੱਕ ਰੇਸਿਸਟ ਟਿੱਪਣੀ, ਇੱਕ ਜਾਤੀਵਾਦਕ ਟਿੱਪਣੀ ਨਜ਼ਰ ਆਉਂਦੀ ਸੀ। ਹਾਂਜੀ, ਜਿਹੜੇ ਸਾਬਕਾ ਗ੍ਰਹਿ ਮੰਤਰੀ ਸੀਗੇ, ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ, ਉਹਨਾਂ ਦੇ ਬੇਟੇ ਸਰਬਜੋਤ ਸਿੰਘ ਸਿੱਧੂ ਨੇ ਅੱਜ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਹਨਾਂ ਦੀ ਸ਼ਿਕਾਇਤ ਕਰਕੇ ਹੀ ਰਾਜਾ ਵੜਿੰਗ ਦੇ ਖਿਲਾਫ BNS ਦੀ ਧਾਰਾ 353, 196 ਦੇ ਤਹਿਤ SC/ST ਐਕਟ ਦਾ ਜਿਹੜਾ ਕੇਸ ਹੈ ਉਹ ਦਰਜ ਕੀਤਾ ਗਿਆ ਹੈਗਾ। ਕੱਲ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਸੀ ਹਰਪਾਲ ਚੀਮਾ, ਉਹਨਾਂ ਨੇ ਵੀ ਇਹ ਗੱਲ ਆਖ ਦਿੱਤੀ ਸੀ ਕਿ ਅਸੀਂ ਰਾਜਾ ਵੜਿੰਗ ਤੇ ਕਾਨੂੰਨੀ ਕਾਰਵਾਈ ਕਰਾਂਗੇ। ਤੇ ਬਿਆਨ ਬਹੁਤ ਜ਼ਿਆਦਾ ਮਾੜਾ ਸੀਗਾ। ਆਪਾਂ ਨੂੰ ਪਤਾ ਹੈ ਕਿ ਇੱਕ ਤਾਂ ਉਹਦੇ ਚ ਰੇਸ਼ੀਅਲ ਕਮੈਂਟ ਵੀ ਸੀ, ਕਾਸਟਿਸਟ ਕਮੈਂਟ ਵੀ ਸੀ। ਤਾਂ ਇਹ ਦਿਖਾਉਣ ਦੀ ਤੇ ਨਾਲ ਇਹ ਦਿਖਾਉਣ ਦੀ ਵੀ ਕੋਸ਼ਿਸ਼ ਸੀਗੀ ਕਿ ਦੇਖੋ ਅਸੀਂ ਉਹ ਤਾਂ ਪੱਠੇ ਵੜਦੇ ਹੁੰਦੇ ਸੀ ਤੇ ਉਹਨਾਂ ਨੂੰ ਅਸੀਂ ਠਾ ਕੇ ਚੱਕ ਕੇ ਗ੍ਰਹਿ ਮੰਤਰੀ ਬਣਾਤਾ, ਜਦਕਿ ਸੱਚਾਈ ਕੁਝ ਹੋਰ ਸੀ। ਉਹ ਆਪਾਂ ਨੂੰ ਪਤਾ ਹੈ ਕਿ ਖਾਲਸਾ ਕਾਲਜ ਦੇ ਗ੍ਰੈਜੂਏਟ ਸੀਗੇ, ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕੀਤੀ, PhD ਕੀਤੀ, ਬੰਬੇ ਤੋਂ ਬੁੰਦੇਲਖੰਡ ਯੂਨੀਵਰਸਿਟੀ ਤੋਂ PhD ਕੀਤੀ, ਔਰ ਉਸ ਤੋਂ ਬਾਅਦ ਉਹ ਜਰਨਲਿਸਟ ਰਹੇ। ਬੂਟਾ ਸਿੰਘ ਲੰਬੇ ਸਮਾਂ ਤੋਂ ਜਰਨਲਿਸਟ ਰਹੇ। ਬਾਅਦ ਚ ਉਹਨਾਂ ਨੇ ਪਹਿਲਾ ਜਿਹੜਾ ਚੋਣ ਸੀਗਾ ਉਹ ਅਕਾਲੀ ਦਲ ਤੋਂ ਲੜਿਆ ਸੀਗਾ 1960 ਦੇ ਵਿੱਚ, ਜਦੋਂ ਅਕਾਲੀ ਦਲ ਚ ਸਪਲਿਟ ਪਈ ਉਦੋਂ ਉਹ ਛੱਡ ਕੇ ਕਾਂਗਰਸ ਚ ਗਏ ਸੀਗੇ। ਉਸ ਤੋਂ ਪਹਿਲਾਂ ਤਾਂ ਉਹ ਅਕਾਲੀ ਦਲ ਦੇ ਆਗੂ ਸੀਗੇ। ਤਾਂ ਉਹ ਮਤਲਬ ਜੇ ਉਸ ਹਿਸਾਬ ਨਾਲ ਸ਼ਖਸੀਅਤ ਦੇਖੀਏ ਬੂਟਾ ਸਿੰਘ ਦੀ, ਤਾਂ ਉਹ ਸੈਲਫ ਮੇਡ ਇਨਸਾਨ ਸੀਗੇ ਤੇ ਕੋਈ ਐ ਨਹੀਂ ਸੀਗਾ ਕਿ ਕਾਂਗਰਸ ਦੀ ਦਇਆ ਕਰਕੇ ਉੱਥੇ ਤੱਕ ਪਹੁੰਚੇ ਹੋਣ। ਤਾਂ ਉਹ ਮੈਨੂੰ ਲੱਗਿਆ। ਦੂਜਾ ਇਹ ਜਿਹੜਾ ਅਹੰਕਾਰ ਸੀਗਾ ਰਾਜਾ ਵੜਿੰਗ ਦਾ ਕਿ ਅਸੀਂ ਤਾਂ ਦੇਖੋ ਰੰਗ ਦਾ ਵੀ ਉਹਨੇ ਜ਼ਿਕਰ ਕੀਤਾ, ਕਾਸਟ ਦਾ ਜ਼ਿਕਰ ਕੀਤਾ ਕਿ ਤੁਹਾਡਾ ਤਾਂ ਭਲਾ ਅਸੀਂ ਕਰ ਸਕਦੇ ਹਾਂ। ਉਹ ਜਿਹੜਾ ਅਹੰਕਾਰ ਸੀਗਾ ਉਹ ਵੀ ਬਹੁਤ ਜ਼ਿਆਦਾ ਸੀਗਾ। FIR ਉਹਨਾਂ ਤੇ ਕਰਾਈ ਗਈ ਹੈ ਜੀ, ਠੀਕ ਹੋਈ ਹੈ ਮੈਨੂੰ ਤਾਂ ਲੱਗਦਾ ਵਾ, ਤੇ ਕਾਰਵਾਈ ਵੀ ਹੋਣੀ ਚਾਹੀਦੀ ਤਾਂ ਕਿ ਅੱਗੇ ਤੋਂ ਕਿਸੇ ਮਤਲਬ ਇਹ ਜਿਹੜੀ ਫੀਲਿੰਗ ਹੈ ਨਾ ਕਿ ਅਸੀਂ ਗਰੀਬਾਂ ਦਾ ਭਲਾ ਕਰਾਂਗੇ, ਜਿਹੜਾ ਅਪਰ ਕਾਸਟ ਚ, ਇਹ ਭੰਨਣੀ ਬਹੁਤ ਜ਼ਰੂਰੀ ਹੈ। ਤੇ ਉਹਦੇ ਚ ਫਿਰ ਉਹ ਜਿਹੜੇ ਆਪਾਂ ਕਹਿ ਲਈਏ ਕਿ ਦਲਿਤ ਆਬਾਦੀ ਦੇ ਲੋਕ ਹੈਗੇ, ਉਹਨਾਂ ਨੂੰ ਨੀਵਾ ਦਿਖਾਉਣ ਦੀ ਜਿਹੜੀ ਉਹਨਾਂ ਦੀ ਪ੍ਰਵਿਰਤੀ ਹੈ, ਉਹਨਾਂ ਦੇ ਰੰਗ ਤੇ ਕਮੈਂਟ ਕਰਨ ਦੀ, ਉਹਨਾਂ ਦੀ ਜਾਤੀ ਤੇ ਉਹਨਾਂ ਦੇ ਕਰਮ ਤੇ ਕਮੈਂਟ ਕਰਨ ਦੀ ਜਿਹੜੀ ਪ੍ਰਵਿਰਤੀ ਹੈ,
ਉਹਦੇ ਉਲਟ ਮੈਨੂੰ ਲੱਗਦਾ ਹੈਗਾ ਕਿ ਠੀਕ ਹੈ ਇਹਦੇ ਤੇ ਆਪਾਂ ਨੂੰ ਪਤਾ ਕਿ ਇਹ ਜਿਹੜਾ ਰਾਜਾ ਵੜਿੰਗ ਹੈ ਪਹਿਲਾਂ ਵੀ ਵਿਵਾਦਿਤ ਹੀ ਰਿਹਾ ਹੈਗਾ। ਇਹਨੇ ਅਕਾਲ ਤਖਤ ਤੋਂ ਵੀ ਮਾਫੀ ਇਹਨੂੰ ਮੰਗਣੀ ਪਈ ਸੀਗੀ। ਉਸ ਤੋਂ ਬਾਅਦ ਜੀ ਆਪਣੀ ਭੁੱਕੀ ਦੀ ਖੇਤੀ ਦੀ ਪੈਰਵੀ ਵੀ ਕਰਦਾ ਰਿਹਾ ਹੈ। ਤੇ ਤਰਨਤਾਰਨ ਤੇ ਜਾ ਕੇ ਆਪਾਂ ਨੂੰ ਪਤਾ ਕਿ ਖਾਲਿਸਤਾਨ ਬਾਰੇ, ਸਿੱਖਾਂ ਬਾਰੇ ਕੀ ਇਹਨੇ ਮਾੜੇ ਕਮੈਂਟ ਕੀਤੇ। ਕਦੇ ਇੰਦਰਾ ਗਾਂਧੀ ਨੂੰ ਆਪਣੀ ਮਾਂ ਦੱਸ ਦਿੰਦਾ, ਕਦੇ ਕਮਲਨਾਥ ਦੇ ਸਟੇਜ ਤੇ ਜਾ ਕੇ ਰੋਣ ਲੱਗ ਜਾਂਦਾ, ਉਹਨੂੰ ਕਲੀਨ ਚਿਟ ਦੇਣ ਲੱਗ ਜਾਂਦਾ ਹੈ। ਤਾਂ ਟੇਲਰ ਵਾਲੀ ਤਾਂ ਕਾਲ ਰਿਕਾਰਡਿੰਗ ਸਾਰਿਆਂ ਨੂੰ ਪਤਾ ਹੀ ਹੈ ਕਿ ਟੇਲਰ ਤੋਂ ਕੁੜਤੇ ਪਜਾਮੇ ਸਵਾ ਕੇ ਫਿਰ ਇਹਨੇ ਉਹਨਾਂ ਤੇ ਪੈਸੇ ਵੀ ਮਾਰ ਲਏ ਸੀ। ਟੇਲਰ ਨੇ ਇਹਨੂੰ ਵਧੀਆ ਸੁਣਾਈਆਂ ਸੀਗੀਆਂ, ਖਾਸੀ ਇਹਦੀ ਜੀ ਬੇਇੱਜ਼ਤੀ ਕੀਤੀ ਸੀ। ਇਹ ਕਿਹਾ ਸੀਗਾ ਕਿ ਤੂੰ 27,000 ਰੁਪਏ ਮੇਰੇ ਨਹੀਂ ਦੇ ਸਕਦਾ, ਤੂੰ ਸਵਾ ਗਿਆ ਤਾਂ ਫਿਰ ਤੇਰਾ ਕੀ ਹੈਗਾ, ਤੂੰ ਕਾਹਦਾ ਜੀ ਮੰਤਰੀ ਹੈ। ਜੀ ਇੱਕ ਗੈਂਗਸਟਰ ਇਹ ਦਾਵਾ ਕਰ ਰਿਹਾ ਹੈ ਕਿ ਜਿਹੜਾ ਪੰਜਾਬੀ ਗਾਇਕ ਆਈਕੋਨਿਕ ਸਟਾਰ ਸਿੱਧੂ ਮੂਸੇਵਾਲਾ ਹੈ ਉਸ ਨੂੰ ਇੰਡੀਅਨ ਏਜੰਸੀਆਂ ਨੇ ਮਰਵਾਇਆ ਸੀ। ਇਹ ਇੱਕ ਥਿਊਰੀ ਹੈ ਜਾਂ ਫਿਰ ਇਸ ਨੂੰ ਮੰਨਣ ਦੇ ਲਈ ਕੋਈ ਗੱਲਬਾਤ ਲੱਗਦੀ ਹੈ, ਨਜ਼ਰ ਆਉਂਦੀ ਹੈ? ਦੇਖੋ ਗੋਪੀ ਘਨਸ਼ਿਆਮਪੁਰੀਆ ਮਾਝੇ ਦੀ ਧਰਤੀ ਦਾ ਇੱਕ ਗੈਂਗਸਟਰ ਹੈਗਾ। ਉਹਦਾ ਨਾਂ ਉਸ ਟਾਈਮ ਆਇਆ ਜਦੋਂ ਪੰਜਾਬ ਦੇ ਥਾਣਿਆਂ ਤੇ ਗ੍ਰੇਨੇਡ ਤੋਂ ਹਮਲੇ ਹੋਏ ਸੀਗੇ ਤੇ ਉਹਦਾ ਆਰੋਪੀ ਗੋਪੀ ਘਨਸ਼ਿਆਮਪੁਰੀਆ ਨੂੰ ਕਰਾਇਆ ਗਿਆ ਸੀ, ਮੰਨਿਆ ਗਿਆ ਸੀਗਾ। ਉਹਦਾ ਭਰਾ ਹੈ ਮਨ ਘਨਸ਼ਿਆਮਪੁਰੀਆ ਜੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਉਹ ਇੰਗਲੈਂਡ 'ਚ ਬੈਠਾਗਾ। ਮਨ ਘਨਸ਼ਿਆਮਪੁਰੀਆ ਕਹਿ ਰਿਹਾਗਾ ਕਿ ਭਾਰਤ ਦੀ ਜਿਹੜੀ ਏਜੰਸੀਆਂ ਹੈ ਉਹ ਲਗਾਤਾਰ ਉਹਦਾ ਪਿੱਛਾ ਕਰ ਰਹੀਆਂ ਨੇ ਤੇ ਉਹਨੂੰ ਮਾਰਨਾ ਚਾਹੁੰਦੀਆਂ ਹੈਗੀਆਂ। ਤੇ ਉਹਨੇ ਇਹ ਵੀ ਕਿਹਾ ਕਿ ਇੰਗਲੈਂਡ ਪੁਲਿਸ ਨੂੰ ਮੈਂ ਇਸ ਦੀ ਸ਼ਿਕਾਇਤ ਵੀ ਦਿੱਤੀ ਹੈ। ਤੇ ਉਹਨੇ ਇਹ ਵੀ ਦਾਅਵਾ ਕੀਤਾ ਕਿ ਇੰਡੀਅਨ ਏਜੰਸੀਆਂ ਨੇ ਹੀ ਪੰਜਾਬ ਦੇ ਫੇਮਸ ਸਿੰਗਰ ਸਿੱਧੂ ਮੂਸੇਵਾਲਾ ਅਤੇ ਐਕਟਰ ਦੀਪ ਸਿੱਧੂ ਨੂੰ ਮਰਵਾਇਆ ਸੀਗਾ। ਹੁਣ ਸੱਚਾਈ ਕੀ ਹੈ, ਪਰ ਇਹ ਵੀਡੀਓ ਖਾਸੀ ਵਾਇਰਲ ਹੋ ਰਹੀ ਹੈ ਤੇ ਇਹਦੇ 'ਚ ਜਿਹੜਾ ਇਹ ਪੂਰਾ ਨੈਕਸਸ ਵੀ ਹੈ ਗੈਂਗਸਟਰਾਂ ਦਾ, ਤੇ ਇਹਦੇ ਨਾਲ ਗੈਂਗਸਟਰਾਂ ਨਾਲ ਹੋਰ ਲੋਕਾਂ ਨੂੰ ਵੀ ਜਿਹੜੀ ਜੋੜਨ ਦੀ ਚੀਜ਼ ਹੈ। ਏਜੰਸੀਆਂ ਕਿਵੇਂ ਕੰਮ ਕਰਦੀਆਂ ਨੇ ਪੰਜਾਬ 'ਚ, ਇਹ ਇੱਕ ਵੱਡਾ ਵਿਸ਼ਾ ਹੈ। ਮੈਨੂੰ ਲੱਗਦਾ ਹੈਗਾ ਕਿ ਇਹਦੇ ਤੇ ਗੱਲ ਹੋਣੀ ਚਾਹੀਦੀ ਕਿ ਪੰਜਾਬ 'ਚ ਜਿਹੜੀ ਏਜੰਸੀਆਂ ਨੇ, ਐਡ ਏਜੰਸੀਆਂ, ਉਹ ਕਿਵੇਂ ਕੰਮ ਜੀ ਕਰ ਰਹੀਆਂ ਨੇ। ਹਾਲਾਂਕਿ ਪੱਤਰਕਾਰਾਂ ਕੋਲ ਇਹਦੇ ਬਾਰੇ ਬਹੁਤ ਤੱਥ ਨਹੀਂ ਹੈਗਾ, ਸਿਰਫ ਥਿਊਰੀਆਂ ਜੀ ਹੈਗੀਆਂ, ਜਿਹੜੀਆਂ ਸੁਣੀ ਸੁਣਾਈਆਂ ਗੱਲਾਂ ਹੈਗੀਆਂ। ਪਰ ਉਸ ਹਿਸਾਬ ਦਾ ਪੰਜਾਬ 'ਚ ਇਨਵੈਸਟੀਗੇਟਿਵ ਜਰਨਲਿਜ਼ਮ ਵੀ ਨਹੀਂ ਹੋ ਰਿਹਾ। ਜੇ ਮੈਨੂੰ ਜੀ ਲੱਗਦਾ ਕਿ ਪੰਜਾਬ 'ਚ ਇਨਵੈਸਟੀਗੇਟਿਵ ਜਰਨਲਿਜ਼ਮ ਹੋ ਰਿਹਾ ਹੁੰਦਾ ਤਾਂ ਜਿਹੜੀ ਏਜੰਸੀਆਂ ਇੱਥੇ ਪਲਾਨ ਕਰ ਰਹੀਆਂ ਨੇ, ਜਿਹੜਾ ਇੱਥੇ ਮਤਲਬ ਇਸ ਕਿਸਮ ਦੇ ਕੰਮ ਕਰ ਰਹੀਆਂ ਨੇ, ਉਹ ਫਿਰ ਐਕਸਪੋਜ਼ ਵੀ ਹੋ ਜਾਂਦੇ। ਇਹਦੇ ਤੇ ਇੱਕ ਥੋੜੀ ਮੈਚੁਰ ਗੱਲ ਕਰਨ ਦੀ ਲੋੜ ਹੈ। ਮੇਰਾ ਮਤਲਬ ਹੱਥ ਇਸ ਮਾਮਲੇ 'ਚ ਤੰਗ ਹੈ। ਮੈਂ ਮਤਲਬ ਮੇਰੇ ਕੋਲ ਇੰਨੀ ਜਾਣਕਾਰੀ ਨਹੀਂ ਹੈ ਇਸ ਤੇ ਕਮੈਂਟ ਕਰਨ ਦਾ। ਮੈਂ ਤਾਂ ਸਿਰਫ ਵੀਡੀਓ ਬਾਰੇ ਜਾਣਕਾਰੀ ਦੇਖੀ, ਇਸ ਕਿਸਮ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜੀ ਉਧਰ ਚੰਡੀਗੜ੍ਹ ਤੋਂ ਇੱਕ ਪੱਤਰਕਾਰ ਨੂੰ ਦਫ਼ਤਰ ਤੋਂ ਕਿਡਨੈਪ ਕਰ ਲਿਆ ਜਾਂਦਾ ਹੈ ਤੇ ਉਹ ਫਰੀਦਕੋਟ ਚੋਂ ਦੁਬਾਰਾ ਲੱਭਦਾ। ਇਹ ਪੱਤਰਕਾਰ ਨਾਲ ਕੀ ਹੋ ਗਿਆ ਜੀ? ਹਾਂ, ਹਮਦਰਦ ਵੈਬ ਚੈਨਲ ਦਾ ਪੱਤਰਕਾਰ ਸੀਗਾ ਜੀ ਗੁਰਪਿਆਰ ਸਿੰਘ। ਉਹਨੂੰ ਮੋਹਾਲੀ ਤੋਂ ਕਿਡਨੈਪ ਕੀਤਾ ਗਿਆ ਸੀਗਾ ਤੇ CIA ਦੀ ਟੀਮ ਲੱਗੀ ਹੋਈ ਸੀ ਉਹਨੂੰ ਲੱਭਣ ਵਾਸਤੇ। ਤੇ ਪਤਾ ਲੱਗਿਆ ਕਿ ਫਰੀਦਕੋਟ ਦੇ ਕੋਟਕਪੂਰਾ ਦੇ ਕੋਲ ਇੱਕ ਗੁਰਦੁਆਰਾ ਸਾਹਿਬ 'ਚ ਉਹਨਾਂ ਨੂੰ ਲੈ ਕੇ ਜਾਇਆ ਗਿਆ ਸੀ। ਉੱਥੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਸੀਗੀ ਤੇ ਜਿਹੜੇ ਨਿਹੰਗ ਸਿੰਘ ਸੀਗੇ ਉਹਨਾਂ ਨੂੰ ਉਹਨਾਂ ਦੇ ਨਾਲ ਕੁੱਟਮਾਰ ਕਰ ਰਹੇ ਸੀਗੇ। ਜਦੋਂ ਪਤਾ ਲੱਗਿਆ ਕਿ ਪੁਲਿਸ ਉੱਥੇ ਪਹੁੰਚ ਰਹੀ ਹੈ ਤਾਂ ਫਿਰ ਉਹਨਾਂ ਨੂੰ ਛੱਡ ਕੇ ਭੱਜ ਗਏ। ਉਹਨਾਂ ਨੂੰ ਗੰਭੀਰ ਸੱਟਾਂ ਵੱਜੀਆਂ ਨੇ ਜੀ। ਉਹਨਾਂ ਦੇ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ, ਮੈਡੀਕਲ ਕਰਾਇਆ ਜਾ ਰਿਹਾ ਹੈਗਾ ਤੇ ਉਹਨਾਂ ਨੂੰ ਇਸ ਟਾਈਮ ਦੱਸਿਆ ਜਾ ਰਿਹਾ ਹੈਗਾ ਕਿ ਕੋਟਕਪੂਰਾ ਥਾਣੇ 'ਚ ਰੱਖਿਆ ਗਿਆ ਹੈਗਾ। ਉਹਨਾਂ ਦੇ ਬਿਆਨ ਲਿਖੇ ਜਾ ਰਹੇ ਨੇ ਤੇ ਇਸ ਮਾਮਲੇ ਤੇ ਹਾਲਾਂਕਿ ਪੁਲਿਸ ਦਾ ਕੋਈ ਆਫੀਸ਼ੀਅਲ ਬਿਆਨ ਨਹੀਂ ਆਇਆ। ਸਿਰਫ ਮੀਡੀਆ 'ਚ ਉਹਨਾਂ ਨੇ ਇੱਕ ਸੁਰਲੀ ਛੱਡੀ ਹੈ ਕਿ ਕੋਈ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਹੈਗਾ। ਪਰ ਅਸੀਂ ਇਹ ਤੇ ਯਕੀਨ ਨਹੀਂ ਕਰਾਂਗੇ ਜਦੋਂ ਤੱਕ ਗੁਰਪਿਆਰ, ਕਿਉਂਕਿ ਸਾਡੇ ਪੱਤਰਕਾਰ ਭਾਈਚਾਰੇ ਦਾ ਨਾਲ ਸੰਬੰਧਿਤ ਮਾਮਲਾ ਹੈਗਾ। ਜਦੋਂ ਗੁਰਪਿਆਰ ਆਪ ਆ ਕੇ ਪਬਲਿਕ ਕੋਈ ਸਟੇਟਮੈਂਟ ਦਊਗਾ ਉਸ ਤੇ ਅਸੀਂ ਯਕੀਨ ਕਰਾਂਗੇ। ਪੁਲਿਸ ਜਿਹੜੀ ਸੁਰਲੀਆਂ ਛੱਡ ਰਹੀ ਹੈ ਉਹ ਤੇ ਸਾਡਾ ਕੋਈ ਯਕੀਨ ਨਹੀਂ ਹੈ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ। ਧੰਨਵਾਦ। ਅੱਜ ਗੁਰਪੁਰਬ ਵੀ ਹੈ ਤੇ ਮੇਰੇ ਵੱਲੋਂ ਸਾਰਿਆਂ ਨੂੰ ਵਧਾਈ। ਤੇ ਗੁਰੂ ਨਾਨਕ ਜੀ ਉਹਨਾਂ ਦਾ ਜਿਹੜਾ ਫਲਸਫਾ ਹੈ ਉਹ ਸਾਰੇ ਲੋਕ ਪੜ੍ਹਨ, ਮੰਨਣ ਤੇ ਉਹਨਾਂ ਦੇ ਜਿਹੜੇ, ਮੈਂ ਤਾਂ ਅੱਜ ਹਿੰਦਵੀ ਵੈਬਸਾਈਟ ਖੋਲ ਕੇ ਮੈਂ ਤਾਂ ਸਾਰੇ ਉਹਨਾਂ ਦੇ ਜਿਹੜੇ ਦੋਹੇ ਸੀਗੇ ਉਹ ਦੇਖ ਰਿਹਾ ਸੀਗਾ। ਤੇ ਮੇਰਾ ਅੱਜ ਘੱਟੋ ਘੱਟ ਤੁਹਾਨੂੰ ਇਹ ਮੇਰੀ ਬੇਨਤੀ ਹੈ ਕਿ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਜਿਹੜੀ ਦਾ ਜਿਹੜਾ ਫਲਸਫਾ ਸੀਗਾ ਉਹ ਜ਼ਰੂਰ ਉਹਨੂੰ ਪੜ੍ਹਨ ਤੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਉਣ ਅੱਗੇ। ਜੀ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।